ਜਥੇਦਾਰ ਸਾਹਿਬ ਦੇ ਵੱਲੋਂ 6 ਜੂਨ ਨੂੰ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਸਮੁੱਚੇ ਰੂਪ ਦੇ ਵਿੱਚ ਕੀ ਐਨਾਲਿਸਿਸ ਰੱਖਦੇ ਹੋ ਜੀ? ਸਿੰਘ ਸਾਹਿਬ ਨੇ ਜਿਸ ਦਲੇਰੀ ਨਾਲ ਔਰ ਇਸ ਸੰਕਟ ਦੀ ਘੜੀ 'ਚ ਜੋ ਇਹ ਬਿਆਨ ਦਿੱਤਾ ਨਾ, ਸ਼ਲਾਘਾਯੋਗ ਹੈ ਕਿ ਸਾਰੀ ਕੌਮ ਖੇਰੂ ਖੇਰੂ ਹੋਈ ਪਈ ਹੈ, ਧੜਿਆਂ 'ਚ ਮੰਡੀ ਪਈ ਹੈ, ਥਾਂ ਥਾਂ ਤੇ ਧਰਨੇ ਲਾ ਕੇ ਬੈਠੀ ਹੋਈ ਹੈ ਕੌਮ, ਅਲੱਗ-ਅਲੱਗ ਜਥੇਬੰਦੀਆਂ, ਪੱਲੇ ਕੁਛ ਨਹੀਂ ਪੈ ਰਿਹਾ। ਸਿੰਘ ਸਾਹਿਬ ਨੇ ਇਹੀ ਚਿੰਤਾ ਜ਼ਾਹਰ ਕੀਤੀ ਹੈ ਕਿ ਉੱਤੇ ਕੋਈ ਉਮੀਦ ਨਹੀਂ ਕਰਨੀ ਚਾਹੀਦੀ। ਪੰਥ ਜਿਹੜਾ ਸੜਕਾਂ ਤੇ ਰੁਲ ਰਿਹਾ, ਮੈਂ ਕਹੂੰਗਾ ਕਿ ਕੋਈ ਕਿਤੇ ਧਰਨਾ ਲਾ ਕੇ ਬੈਠਾ ਹੈ, ਗਰਮੀਆਂ ਸਰਦੀਆਂ 'ਚ ਸਰਕਾਰਾਂ ਵੱਲੋਂ ਕੁਛ ਵੀ ਦੇਣ ਦੀ ਉਮੀਦ ਨਹੀਂ ਹੈ ਕਿ ਸਰਕਾਰਾਂ ਤੋਂ ਸਾਨੂੰ ਕੁਛ ਮਿਲ ਜਾਵੇ ਤੇ ਆਪਣੇ ਹੱਕ ਜਿਹੜੇ ਆ ਖੋਹ ਕੇ ਲੈ ਜਾਂਦੇ ਆ। ਇੱਦਾਂ ਨਾ ਮੁਗਲਾਂ ਨੇ ਦਿੱਤੇ ਆ, ਨਾ ਅੰਗਰੇਜ਼ਾਂ ਨੇ ਦਿੱਤੇ ਆ ਤੇ ਨਾ ਇਹਨਾਂ ਤੋਂ ਕੋਈ ਉਮੀਦ ਹੈ। ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਹੈ, ਉਹਨਾਂ ਦੀ ਅਗਵਾਈ ਦੇ ਵਿੱਚ ਕੌਮ ਨੂੰ ਉਹਨਾਂ ਚਿਰ ਚੱਲਣਾ ਚਾਹੀਦਾ। ਜਦੋਂ ਭਾਈ ਹਵਾਰਾ ਬਾਹਰ ਆਉਣਗੇ ਫਿਰ ਫੈਸਲੇ ਹੋ ਜਾਣਗੇ ਕਿ ਜਥੇਦਾਰ ਕੌਣ ਹੈ। ਪਰ ਕੌਮ ਨੂੰ ਸੇਧ ਦੇਣ ਲਈ, ਅਗਵਾਈ ਦੇਣ ਲਈ ਅਕਾਲ ਤਖਤ ਸਾਹਿਬ ਦੇ ਉੱਤੇ ਜ਼ਰੂਰ ਕੋਈ ਚਾਹੀਦਾ। ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਹੈ। ਤੁਸੀਂ ਕਹਿੰਦੇ ਕਿ ਹਕੂਮਤਾਂ ਤੋਂ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਛੱਡ ਦਿਓ, ਪਰ ਕਹਿੰਦੇ ਤੁਹਾਡੀ ਤੇ ਹਕੂਮਤ ਦੇ ਨਾਲ ਸਾਂਝ-ਗਾਂਢ ਨਜ਼ਰ ਆਉਂਦੀ ਹੈ। ਖੁਸ਼ੀ ਦੇ ਸਮਾਗਮਾਂ ਦੇ ਵਿੱਚ ਨਿੱਜੀ ਤੌਰ ਤੇ ਜਾ ਕੇ ਸ਼ਮੂਲੀਅਤ ਕਰਦੇ ਹੋ। ਰਾਘਵ ਚੱਡਾ ਕੋਈ ਹਕੂਮਤ ਨਹੀਂ ਕਹਿ ਸਕਦੇ ਆਪਾਂ, ਉਹ ਇੱਕ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਨੇ। ਹਕੂਮਤ ਹੈ ਦਿੱਲੀ ਦੀ, ਪਹਿਲਾਂ ਕਾਂਗਰਸ ਦੀ ਸੀ, ਅੱਜ ਬੀਜੇਪੀ ਦੀ ਹੈ। ਹਕੂਮਤ ਹਮੇਸ਼ਾ ਏਜੰਸੀਆਂ ਚਲਾਉਂਦੀਆਂ। ਸਿੰਘ ਸਾਹਿਬ ਨੇ ਸੱਚ ਬੋਲਿਆ ਕਿ ਜੋ ਮਰਜ਼ੀ ਕਰ ਲਓ ਤੁਸੀਂ, 30 ਸਾਲ ਹੋ ਗਏ, 30 ਸਾਲ ਹੋਰ ਲੜੀ ਜਾਓ, ਨਾ ਤੁਹਾਨੂੰ 84 ਦਾ ਇਨਸਾਫ ਮਿਲਣਾ, ਨਾ ਤੁਹਾਨੂੰ ਬੇਦਬੀਆਂ ਦਾ ਇਨਸਾਫ ਮਿਲਣਾ, ਨਾ ਤੁਹਾਡੇ ਸਿੰਘ ਰਿਆ ਹੋਣੇ ਆ, ਜਦ ਤੱਕ ਕੌਮ ਇਕੱਠੀ ਨਹੀਂ। ਸਿੰਘ ਸਾਹਿਬ 'ਚ ਇੰਨਾ ਦਮ ਲੱਗਦਾ ਕਿ ਕੌਮ ਨੂੰ ਅਗਵਾਈ ਦੇ ਸਕਦੇ ਆ ਔਰ ਆਪਣੇ ਮਸਲੇ ਜੋ ਹੈ, ਜੋ ਦਿੱਲੀ ਨਹੀਂ ਦੇਣਾ ਚਾਹੁੰਦੀ, ਇਹ ਇੱਕ ਦੇ ਜ਼ੋਰ ਨਾਲ ਲੈ ਸਕਦੇ। ਟੀਵੀ 84 ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਵਾਸਤੇ ਸਰਵ ਉੱਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਸਮੇਂ-ਸਮੇਂ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਮੰਨੀ ਜਾਂਦੀ ਹੈ। ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਨਾਨਕ ਨਾਮ ਲੇਵਾ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇੱਕ ਝੰਡੇ ਦੇ ਉੱਪਰ, ਇੱਕ ਝੰਡੇ ਦੇ ਹੇਠ ਇਕੱਤਰ ਹੁੰਦੀਆਂ ਨਜ਼ਰ ਆਉਂਦੀਆਂ ਨੇ। ਅਜਿਹੇ ਨੂੰ ਲੈ ਕੇ 6 ਜੂਨ ਦੇ ਸਮੇਂ ਦੇ ਦਰਮਿਆਨ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੁਝ ਬਿਆਨ ਦਿੱਤੇ ਜਾਂਦੇ ਨੇ, ਜਿਨ੍ਹਾਂ ਨੂੰ ਲੈ ਕੇ ਕੁਝ ਧਿਰਾਂ ਆਲੋਚਨਾ ਵੀ ਕਰਦੀਆਂ ਨਜ਼ਰ ਆਉਂਦੀਆਂ ਨੇ। ਪਰ ਵੱਡੀ ਗਿਣਤੀ ਦੀ ਜੇ ਗੱਲ ਕੀਤੀ ਜਾਵੇ ਤਾਂ ਜਥੇਦਾਰ ਸਾਹਿਬ ਦਾ ਬਿਆਨ ਹੈ ਕਿ ਇੱਕ ਝੰਡੇ ਦੇ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਹੇਠ ਇਕੱਤਰ ਹੋਣਾ ਪਵੇਗਾ ਔਰ ਇੱਕ ਵੱਡੀ ਮੁਹਿੰਮ ਵਿੱਢਣੀ ਪਵੇਗੀ ਕਿ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਪਵੇਗਾ। ਔਰ ਸਭ ਤੋਂ ਵੱਡਾ ਜਥੇਦਾਰ ਸਾਹਿਬ ਦਾ ਬਿਆਨ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਹੋਰ ਗਿਲੇ ਸ਼ਿਕਵੇ ਨੇ, ਪਾਰਟੀਆਂ ਹੋਣਗੀਆਂ ਵੱਖਰੀ ਗੱਲ ਹੈ, ਆਪਣੇ ਗਿਲੇ ਸ਼ਿਕਵੇ ਭੁਲਾ ਕੇ ਜਿਹੜਾ ਸਿੱਖਾਂ ਦੇ ਸਰਵ ਉੱਚ ਅਸਥਾਨ ਦੀ ਅਗਵਾਈ ਲੈਣੀ ਪਵੇਗੀ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਕੁਲਦੀਪ ਸਿੰਘ ਵਿਰਕ ਨੇ, ਉਹਨਾਂ ਦੇ ਨਾਲ ਸਮੁੱਚਾ ਵਾਰਤਾਲਾਪ ਸਾਂਝਾ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਇੱਕ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਥੇਦਾਰ ਸਾਹਿਬ ਦੇ ਵੱਲੋਂ 6 ਜੂਨ ਨੂੰ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਸਮੁੱਚੇ ਰੂਪ ਦੇ ਵਿੱਚ ਕੀ ਐਨਾਲਿਸਿਸ ਰੱਖਦੇ ਹੋ ਜੀ? ਦੇਖੋ, ਸਿੰਘ ਸਾਹਿਬ ਨੇ ਜਿਸ ਦਲੇਰੀ ਨਾਲ ਔਰ ਇਸ ਸੰਕਟ ਦੀ ਘੜੀ 'ਚ ਜੋ ਇਹ ਬਿਆਨ ਦਿੱਤਾ ਨਾ, ਸ਼ਲਾਘਾਯੋਗ ਹੈ। ਅੱਜ ਕੌਮ ਦੀ ਏਕਤਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਕਿ ਸਾਰੀ ਕੌਮ ਖੇਰੂ ਖੇਰੂ ਹੋਈ ਪਈ ਹੈ, ਧੜਿਆਂ 'ਚ ਮੰਡੀ ਪਈ ਹੈ, ਥਾਂ ਥਾਂ ਤੇ ਧਰਨੇ ਲਾ ਕੇ ਬੈਠੀ ਹੋਈ ਹੈ ਕੌਮ, ਅਲੱਗ-ਅਲੱਗ ਜਥੇਬੰਦੀਆਂ, ਪੱਲੇ ਕੁਛ ਨਹੀਂ ਪੈ ਰਿਹਾ, ਰੁਲ ਰਹੇ ਹੈ। ਇਸ ਟਾਈਮ ਪੰਥ ਜਿਹੜਾ ਸੜਕਾਂ ਤੇ ਰੁਲ ਰਿਹਾ, ਮੈਂ ਕਹੂੰਗਾ ਕਿ ਕੋਈ ਕਿਤੇ ਧਰਨਾ ਲਾ ਕੇ ਬੈਠਾ ਹੈ, ਗਰਮੀਆਂ ਸਰਦੀਆਂ 'ਚ ਸਰਕਾਰਾਂ ਵੱਲੋਂ ਕੁਛ ਵੀ ਦੇਣ ਦੀ ਉਮੀਦ ਨਹੀਂ ਹੈ ਕਿ ਸਰਕਾਰਾਂ ਤੋਂ ਸਾਨੂੰ ਕੁਛ ਮਿਲ ਜਾਵੇ। ਇਹੀ ਸਿੰਘ ਸਾਹਿਬ ਨੇ ਸ਼ੱਕ ਜ਼ਾਹਿਰ ਕੀਤਾ ਔਰ ਕਿਹਾ ਕੌਮ ਨੂੰ ਬੜਾ ਲਲਕਾਰ ਕੇ ਕਿ ਇਹਨਾਂ ਅੱਜ ਦੀਆਂ ਸਰਕਾਰਾਂ ਤੋਂ ਉਮੀਦ ਛੱਡ ਦੇਣੀ ਚਾਹੀਦੀ ਹੈ। ਸਾਨੂੰ ਮੰਗਾਂ ਨਹੀਂ ਮੰਗਣੀਆਂ ਚਾਹੀਦੀਆਂ। ਹੱਕ ਜਿਹੜੇ ਨੇ ਇਹ ਮੰਗਿਆ ਨਹੀਂ ਮਿਲਦੇ, ਮੰਗਾਂ ਤਾਂ ਮੰਗਤੇ ਮੰਗਦੇ ਆ। ਕੌਮ ਦਾ ਜਿਹੜਾ ਖਾਲਸੀ ਰੋਹ ਰੀਤਾਂ ਨੇ ਇਹ ਤਾਂ ਆਪਣੀਆਂ ਬਦਲੇ ਲਏ ਜਾਂਦੇ ਆ ਤੇ ਆਪਣੇ ਹੱਕ ਜਿਹੜੇ ਆ ਖੋਹ ਕੇ ਲਏ ਜਾਂਦੇ ਆ। ਇੱਦਾਂ ਨਾ ਮੁਗਲਾਂ ਨੇ ਦਿੱਤੇ ਆ, ਨਾ ਅੰਗਰੇਜ਼ਾਂ ਨੇ ਦਿੱਤੇ ਆ ਤੇ ਨਾ ਇਹਨਾਂ ਤੋਂ ਕੋਈ ਉਮੀਦ ਹੈ। ਉਹ ਸਿੰਘ ਸਾਹਿਬ ਦਾ ਜਿਹੜਾ ਬਿਆਨ ਹੈ ਉਹਦੇ ਖਿਲਾਫ ਕੁਛ ਲੋਕ ਜਿਹੜੇ ਅੱਜ ਵੀ ਉਮੀਦ ਲਾਈ ਬੈਠੇ ਆ ਕਿ ਸ਼ਾਇਦ ਸਾਨੂੰ ਦਿੱਲੀ ਬੰਦੀ ਸਿੰਘ ਰਿਹਾ ਕਰ ਦੇਵੇ, ਜਾਂ ਸਾਨੂੰ 84 ਦਾ ਕੋਈ ਇਨਸਾਫ ਮਿਲ ਜਾਵੇ, ਜਾਂ ਬੇਅਦਬੀਆਂ ਦਾ ਇਨਸਾਫ ਮਿਲ ਜਾਵੇ, ਜਾਂ ਜਿਹੜੇ ਖਾਲੜਾ ਸਾਹਿਬ ਨੇ ਜੋ 25,000 ਲਵਾਰਸ ਲਾਸ਼ਾਂ ਦਾ ਜ਼ਿਕਰ ਕੀਤਾ ਸੀ, ਕਿਤੇ ਉਹਨਾਂ ਦਾ ਸਾਨੂੰ ਕੋਈ ਸੁਰਾਗ ਮਿਲ ਜਾਵੇ। ਕੋਈ ਉਮੀਦ ਨਹੀਂ। ਸਿੰਘ ਸਾਹਿਬ ਨੇ ਇਹੀ ਚਿੰਤਾ ਜ਼ਾਹਰ ਕੀਤੀ ਹੈ ਕਿ ਉੱਤੇ ਕੋਈ ਉਮੀਦ ਨਹੀਂ ਕਰਨੀ ਚਾਹੀਦੀ। ਔਰ ਇਹ ਬੜੀ ਵੱਡੀ ਗੱਲ ਹੈ। ਇਹ ਕੌਮ ਨੂੰ ਇੱਕ ਹਲੂਣਾ ਹੈ। ਮੈਂ ਕਹੂੰਗਾ ਕਿ ਕੌਮ ਨੂੰ
ਸਿੰਘ ਸਾਹਿਬ ਦੇ ਇਸ ਅਪੀਲ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਇਕੱਠੇ ਹੋਣਾ ਚਾਹੀਦਾ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਕੁਝ ਲੋਕ ਜੋ ਚੱਬੇ ਸਰਬੱਤ ਖਾਲਸਾ ਹੋਇਆ ਸੀ, ਬੇਸ਼ੱਕ ਉਹ ਸਰਬੱਤ ਖਾਲਸਾ ਬੇਅਦਬੀ ਕਾਂਡ ਨੂੰ ਲੈ ਕੇ ਹੋਇਆ ਸੀ ਕਿ ਬੇਅਦਬੀ ਦੇ ਸੰਬੰਧ 'ਚ, ਪਰ ਉੱਥੇ ਜੋ ਉਸ ਟਾਈਮ ਸਿੰਘ ਸਾਹਿਬ ਦੀ ਚੋਣ ਹੋ ਗਈ, ਉਹ ਸਰਵ ਪ੍ਰਵਾਨਿਤ ਉਸ ਟਾਈਮ ਇੰਨੀ ਲੱਖਾਂ ਦੀ ਗਿਣਤੀ 'ਚ ਇਕੱਠ ਹੋਇਆ ਸੀ। ਤੇ ਜਦ ਤੱਕ ਭਾਈ ਹਵਾਰਾ ਬਾਹਰ ਨਹੀਂ ਆਉਂਦੇ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਹੈ, ਉਹਨਾਂ ਦੀ ਅਗਵਾਈ ਦੇ ਵਿੱਚ ਕੌਮ ਨੂੰ ਉਹਨਾਂ ਚਿਰ ਚੱਲਣਾ ਚਾਹੀਦਾ। ਜਦੋਂ ਭਾਈ ਹਵਾਰਾ ਬਾਹਰ ਆਉਣਗੇ ਫਿਰ ਫੈਸਲੇ ਹੋ ਜਾਣਗੇ ਕਿ ਜਥੇਦਾਰ ਕੌਣ ਹੈ। ਅੱਜ ਜਥੇਦਾਰ ਬੇਸ਼ੱਕ ਉਹਨਾਂ ਨੂੰ ਮੰਨਦੇ ਆ, ਬਹੁਤ ਚੰਗੀ ਗੱਲ ਹੈ, ਭਾਈ ਹਵਾਰਾ ਦੀ ਬੜੀ ਕੁਰਬਾਨੀ ਹੈ, ਪਰ ਕੌਮ ਨੂੰ ਸੇਧ ਦੇਣ ਲਈ, ਅਗਵਾਈ ਦੇਣ ਲਈ ਅਕਾਲ ਤਖਤ ਸਾਹਿਬ ਦੇ ਉੱਤੇ ਜ਼ਰੂਰ ਕੋਈ ਚਾਹੀਦਾ। ਉਹ ਅੱਜ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਹੈ ਕਿ ਉਹ ਪਹਿਲਾਂ ਕਾਰਜਕਾਰੀ ਜਥੇਦਾਰ ਵੀ ਬਣਾ ਕੇ ਦੇਖ ਲਏ, ਅਕਾਲ ਤਖਤ ਸਾਹਿਬ ਤੋਂ ਵੀ, ਦਾਦੂਵਾਲ ਸਾਹਿਬ ਦਮਦਮਾ ਸਾਹਿਬ ਤੋਂ ਬਣਾ ਲਏ, ਅਜਨਾਲਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬਣਾ ਲਏ, ਪਰ ਕੋਈ ਕੌਮ ਨੂੰ ਅਗਵਾਈ ਨਹੀਂ ਦੇ ਸਕੇ। ਇਸ ਲਈ ਅੱਜ ਜੋ ਸਿੰਘ ਸਾਹਿਬ ਨੇ ਮੁੱਦਾ ਚੁੱਕਿਆ ਹੈ, ਬੜਾ ਅਹਿਮ ਮੁੱਦਾ ਹੈ। ਔਰ ਇੱਕ ਗੱਲ ਮੈਂ ਇੱਥੇ ਕਰ ਦੇਣੀ ਚਾਹੁੰਦਾ ਕਿ ਉਹ ਸਿੰਘ ਸਾਹਿਬ ਬੜੀ ਚੰਗੀ ਤਰ੍ਹਾਂ ਜਾਣਦੇ ਆ, ਕੌਮ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਕੋਈ ਵੀ ਜੰਗ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਮੂਲੀਅਤ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਅਸੀਂ ਜਿੰਨੀ ਵੀ ਮਾਰ ਖਾਧੀ ਹੈ 82 ਤੋਂ ਲੈ ਕੇ 1982 ਤੋਂ ਸ਼ੁਰੂ ਹੋਇਆ ਧਰਮ ਯੁੱਧ ਮੋਰਚਾ, ਉਸੇ ਟਾਈਮ ਟਕਸਾਲ ਦੀ ਫੈਡਰੇਸ਼ਨ ਦੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਖਿੱਚੋਤਾਣ ਸ਼ੁਰੂ ਹੋ ਗਈ ਤੇ ਦੁਸ਼ਮਣੀ ਪੈ ਗਈ। ਉਹਦਾ ਫਾਇਦਾ ਉਠਾ ਕੇ ਬਲੂ ਸਟਾਰ ਹੋਇਆ, ਉਹਦਾ ਫਾਇਦਾ ਉਠਾ ਕੇ ਸਾਡੇ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਗਏ, ਪਰਿਵਾਰਾਂ ਦੇ ਪਰਿਵਾਰ ਮਾਰੇ ਗਏ। ਜਿਹੜੇ ਅੱਜ ਅਸੀਂ ਲਵਾਰਸ ਲਾਸ਼ਾਂ ਦੀ ਗੱਲ ਕਰਦੇ ਹਾਂ, ਉਹ ਉਹਦੇ ਲਈ ਮੁੱਖ ਕਾਰਨ ਸਾਡੀ ਫੁੱਟ ਹੈ। ਤੇ ਜੇ ਇਹ ਕੋਈ ਸਿਆਸੀ ਜਮਾਤ ਹੈ ਜੋ ਵੀ ਆਪਣਾ ਕਰਦੇ ਆ ਜਾਂ ਧਾਰਮਿਕ ਜਥੇਬੰਦੀਆਂ ਨੇ, ਸਾਰੀਆਂ ਨੂੰ ਇੱਕ ਹੋ ਜਾਣਾ ਚਾਹੀਦਾ। ਅਕਾਲ ਤਖਤ ਦੀ ਅਗਵਾਈ ਥੱਲੇ ਇਕੱਠੇ ਹੋ ਕੇ ਇੱਕ ਨਰਮ ਖਿਆਲੀ, ਇੱਕ ਗਰਮ ਖਿਆਲੀ। ਕੁਝ ਲੋਕ ਆਜ਼ਾਦੀ ਚਾਹੁੰਦੇ ਆ, ਕੁਝ ਲੋਕ ਹੈ ਜੋ ਆਜ਼ਾਦੀ ਨਹੀਂ ਚਾਹੁੰਦੇ, ਸਿਆਸਤ ਕਰਦੇ ਆ, ਉਹ ਆਪਣੀ ਸਿਆਸਤ ਕਰਨ। ਵਿਰਕ ਸਾਹਿਬ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦੇ ਬਿਆਨਾਂ ਦੀ ਗੱਲ ਹੋਵੇ ਤਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਥੇਦਾਰ ਸਾਹਿਬ ਦੇ ਹੁਕਮ ਤੇ ਫੁੱਲ ਚੜਾਉਂਦੀਆਂ ਨਜ਼ਰ ਆਉਂਦੀਆਂ ਨੇ, ਪਰ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਕੁਝ ਧਿਰਾਂ ਦੇ ਵੱਲੋਂ ਸਵਾਲ ਇਹ ਵੀ ਕੀਤੇ ਜਾਂਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਸਾਹਿਬ ਦੇ ਵੱਲੋਂ ਹੁਕਮ ਤਾਂ ਲਾ ਦਿੱਤਾ ਗਿਆ, ਪਰ ਕਿਤੇ ਨਾ ਕਿਤੇ ਚਾਹੇ ਉਹ ਚੈਨਲਾਂ ਦੀ ਗੱਲ ਹੋਵੇ, ਪਰ ਲਾਈਵ ਪ੍ਰਸਾਰਨ ਦੀ ਗੱਲ ਹੋਵੇ, ਪਰ ਜਥੇਦਾਰ ਸਾਹਿਬ ਦੇ ਬਿਆਨਾਂ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਗਨੋਰ ਕਰਦੀ ਨਜ਼ਰ ਆਉਂਦੀ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਵੀ ਅਸੀਂ ਹਾਂ। ਅਸੀਂ ਸਿੰਘ ਸਾਹਿਬ ਦੇ ਨਾਲ ਨਹੀਂ ਖੜੇ, ਕੌਮ ਸਿੰਘ ਸਾਹਿਬ ਦੇ ਪਿੱਛੇ ਨਹੀਂ ਖੜੀ। ਕੌਮ ਦਾ ਇੱਕ ਜੋ ਜੁਝਾਰੂ ਜਥੇਬੰਦੀਆਂ ਕਹਿ ਲਈਏ, ਕੁਛ ਹਿੱਸਾ ਜਿਹੜਾ ਐਕਟਿਵ ਨੇ, ਉਹ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਆ ਕਿ ਸਾਡੇ ਸਿੰਘ ਸਾਹਿਬ ਦਾ ਭਾਈ ਹਵਾਰਾ ਨੇ। ਚਾਹੁੰਦੇ ਇਹ ਹੈ ਕਿ ਸਿੰਘ ਸਾਹਿਬ ਸਟੈਂਡ ਲੈਣ, ਸਿੰਘ ਸਾਹਿਬ ਆ ਲਾਗੂ ਕਰਾਉਣ, ਸਿੰਘ ਸਾਹਿਬ ਆ ਵੀ ਲਾਗੂ ਕਰਾਉਣ। ਸਿੰਘ ਸਾਹਿਬ ਦੇ ਉਸ ਗੱਲ ਲਈ ਤਾਂ ਉਹ ਕਰਦੇ ਆ, ਪਰ ਸਿੰਘ ਸਾਹਿਬ ਦੇ ਪਿੱਛੇ ਨਹੀਂ ਖੜਦੇ। ਜੇ ਅੱਜ ਸਿੰਘ ਸਾਹਿਬ ਦੇ ਪਿੱਛੇ ਕੌਮ ਖੜਦੀ ਹੈ ਤਾਂ ਐਸਜੀਪੀਸੀ ਨੂੰ ਮਜਬੂਰਨ ਕਰਨਾ ਪਏਗਾ। ਜੋ ਵੀ ਸਿੰਘ ਸਾਹਿਬ ਕਹਿੰਦੇ ਆ, ਜੋ ਐਸਜੀਪੀਸੀ ਨਹੀਂ ਪੂਰਾ ਕਰ ਰਹੀ, ਉਹ ਕਰਨਾ ਪਏਗਾ। ਅਕਾਲੀ ਦਲ ਨੂੰ ਵੀ ਮੰਨਣਾ ਪਏਗਾ। ਇਸ ਲਈ ਮੈਂ ਇਹ ਬੇਨਤੀ ਕਰ ਰਿਹਾ ਕਿ ਸਿੰਘ ਸਾਹਿਬ ਦੇ ਪਿੱਛੇ ਕੌਮ ਨੂੰ ਖੜਨਾ ਚਾਹੀਦਾ। ਜਦ ਤੱਕ ਭਾਈ ਹਵਾਰਾ ਨਹੀਂ ਬਾਹਰ ਆਉਂਦੇ, ਬੱਚੇ ਨੂੰ ਖੜਨਾ ਚਾਹੀਦਾ। ਜਿਹੜੇ ਆਜ਼ਾਦੀ ਮੰਗਦੇ ਆ, ਉਹਨਾਂ ਦੀ ਜੋ ਵਿਰੋਧਤਾ ਕਰਦੇ ਆ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਬੜੇ ਦਲ ਹੈ, ਜਿਹੜੇ ਨਰਮ ਦਲ ਹੈ, ਜਿਹੜੇ ਆਜ਼ਾਦੀ ਦੇ ਜੋ ਵਿੱਚ ਨਹੀਂ ਕੁੱਦੇ ਸੰਘਰਸ਼, ਪਰ ਉਹਨਾਂ ਨੂੰ ਵਿਰੋਧਤਾ ਬੰਦ ਕਰ ਦੇਣੀ ਚਾਹੀਦੀ ਹੈ ਕਿ ਇਹਨਾਂ ਦੀ ਮੰਗ ਜਾਇਜ਼ ਹੈ। ਸਾਡੇ ਤੇ ਬਹੁਤ ਜ਼ੁਲਮ ਹੋਇਆ 1978 ਤੋਂ ਲੈ ਕੇ, ਜੇ 47 ਜਾਂ 55 ਨਾਮ ਹੀ ਗਿਣੀਏ, 78 ਤੋਂ ਲੈ ਕੇ ਜੋ ਸਿੱਖਾਂ ਤੇ ਜ਼ੁਲਮ ਹੋਇਆ, ਸੰਤ ਸ਼ਹੀਦ ਹੋਏ ਨੇ, ਅਕਾਲ ਤਖਤ ਸਾਹਿਬ ਢਾਇਆ ਗਿਆ, 84 ਹੋਈ ਹੈ ਨਵੰਬਰ, ਤਾਂ ਸਾਡਾ ਦਿੱਲੀ ਨਾਲ ਰਹਿਣ ਨੂੰ ਜੀਅ ਨਹੀਂ ਕਰਦਾ। ਉਹਦੇ ਲਈ ਜਿਹੜੇ ਆਜ਼ਾਦੀ ਮੰਗਦੇ ਆ, ਉਹਨਾਂ ਦੀ ਮੰਗ ਨੂੰ ਜਾਇਜ਼ ਕਹਿਣਾ ਕਿ ਠੀਕ ਹੈ, ਉਹ ਜੋ ਮੰਗ ਰਹੇ ਆ ਉਹਨਾਂ ਦੀ ਮੰਗ ਜਾਇਜ਼ ਹੈ, ਅਸੀਂ ਨਹੀਂ ਮੰਗਦੇ, ਪਰ ਅਸੀਂ ਵਿਰੋਧ ਨਹੀਂ ਕਰਦੇ। ਜੇ ਇੰਨੀ ਗੱਲ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਜਾਂ ਉਹ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਕਹਿੰਦੀਆਂ ਨੇ, ਤਾਂ ਸਾਨੂੰ ਬੜੀ ਵੱਡੀ ਸਪੋਰਟ ਮਿਲਦੀ ਹੈ। ਸਾਨੂੰ ਜੋ ਮੁੱਠੀ ਭਰ ਕਹਿੰਦੇ ਆ, ਉਹ ਗੱਲ ਖਤਮ ਹੋ ਜਾਏਗੀ। ਜਥੇਦਾਰ ਦੇ ਬਿਆਨ ਦਾ ਰਿਐਕਸ਼ਨ ਜਿਹੜਾ ਭਾਈ ਰਾਜੋਆਣਾ ਦੀ ਤਰਫ ਤੋਂ ਬੜਾ ਇੱਕ ਸਖਤ ਰੂਪ ਦੇ ਵਿੱਚ ਲਿਆ ਗਿਆ। ਉਹ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਹਕੂਮਤਾਂ ਤੋਂ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਛੱਡ ਦਿਓ, ਪਰ ਕਹਿੰਦੇ ਤੁਹਾਡੀ ਤੇ ਹਕੂਮਤ ਦੇ ਨਾਲ ਸਾਂਝ-ਗਾਂਢ ਨਜ਼ਰ ਆਉਂਦੀ ਹੈ। ਖੁਸ਼ੀ ਦੇ ਸਮਾਗਮਾਂ ਦੇ ਵਿੱਚ ਨਿੱਜੀ ਤੌਰ ਤੇ ਜਾ ਕੇ ਸ਼ਮੂਲੀਅਤ ਕਰਦੇ ਹੋ। ਦੇਖੋ, ਰਾਘਵ ਚੱਡਾ ਕੋਈ ਹਕੂਮਤ ਨਹੀਂ ਕਹਿ ਸਕਦੇ ਆਪਾਂ, ਉਹ ਇੱਕ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਨੇ। ਹਕੂਮਤ ਹੈ ਦਿੱਲੀ ਦੀ, ਪਹਿਲਾਂ ਕਾਂਗਰਸ ਦੀ ਸੀ, ਅੱਜ ਬੀਜੇਪੀ ਦੀ ਹੈ। ਹਕੂਮਤ ਹਮੇਸ਼ਾ ਏਜੰਸੀਆਂ ਚਲਾਉਂਦੀਆਂ। ਇਹ ਜੋ ਰਿਹਾਈਆਂ ਹੋਣੀਆਂ ਨੇ ਤੇ ਭਾਈ ਰਾਜੋਆਣਾ ਦੀ ਹੈ ਜਾਂ ਬਾਕੀ ਸਿੰਘਾਂ ਦੀਆਂ ਨੇ, ਇਹ ਏਜੰਸੀਆਂ ਜਦ ਤੱਕ ਨਹੀਂ ਚਾਹੁੰਦੀਆਂ ਨਹੀਂ ਹੁੰਦੀਆਂ। ਦਿੱਲੀ ਸਰਕਾਰ ਨਹੀਂ ਜਦ ਤੱਕ ਚਾਹੁੰਦੀ। ਸਟੇਟ ਗਵਰਨਮੈਂਟ ਜਾਂ ਉੱਥੇ ਰਾਘਵ ਚੱਡਾ ਜਾਂ ਭਗਵੰਤ ਮਾਨ ਕੁਛ ਨਹੀਂ ਕਰ ਸਕਦੇ। ਇਹ ਗੱਲ ਤਾਂ ਕਲੀਅਰ ਹੈ। ਅੱਜ 27, 28 ਸਾਲ 30 ਸਾਲ ਹੋ ਗਏ ਸਿੰਘਾਂ ਨੂੰ ਬੈਠਿਆਂ ਨੂੰ। ਸਿੰਘ ਸਾਹਿਬ ਦਾ ਬਿਆਨ ਤਾਂ ਅੱਜ 6 ਜੂਨ 'ਤੇ ਆਇਆ ਨਾ,
ਤੇ ਜਿੰਨੀ ਇਹਨਾਂ ਨੇ ਹਕੂਮਤਾਂ ਤੋਂ ਮੰਗਾਂ ਮੰਨ ਲਈਆਂ, ਮਿੰਨਤਾਂ ਕਰ ਲਈਆਂ, ਧਰਨੇ ਲਾ ਲਏ, ਇੰਨਾ ਕੁਛ ਕਰ ਲਿਆ, ਵੋਟਾਂ ਵੀ ਪਾ ਲਈਆਂ, ਸਰਕਾਰਾਂ ਵੀ ਬਣਾ ਲਈਆਂ, ਕਦੇ ਬੀਜੇਪੀ ਦੀ, ਕਦੇ ਹੁਣ ਆਮ ਆਦਮੀ ਦੀ, ਤਾਂ ਰਿਹਾ ਤਾਂ ਕਰਵਾਏ ਨਹੀਂ ਗਏ। ਸਿੰਘ ਸਾਹਿਬ ਨੇ ਸੱਚ ਬੋਲਿਆ ਕਿ ਜੋ ਮਰਜ਼ੀ ਕਰ ਲਓ ਤੁਸੀਂ, 30 ਸਾਲ ਹੋ ਗਏ, 30 ਸਾਲ ਹੋਰ ਲੜੀ ਜਾਓ, ਨਾ ਤੁਹਾਨੂੰ 84 ਦਾ ਇਨਸਾਫ ਮਿਲਣਾ, ਨਾ ਤੁਹਾਨੂੰ ਬੇਦਬੀਆਂ ਦਾ ਇਨਸਾਫ ਮਿਲਣਾ, ਨਾ ਤੁਹਾਡੇ ਸਿੰਘ ਰਿਹਾ ਹੋਣੇ ਆ, ਜਦ ਤੱਕ ਕੌਮ ਇਕੱਠੀ ਨਹੀਂ ਹੁੰਦੀ। ਜੋ ਮੇਨ ਗੱਲ ਹੈ ਕਿ ਕੌਮ ਇਕੱਠੀ ਹੋ ਜਾਵੇ, ਇੱਕ ਮੁੱਦੇ ਤੇ ਇਕੱਠੀ ਹੋ ਜਾਏ। ਜਿਹੜਾ ਥਾਂ ਥਾਂ ਧਰਨਾ ਮਾਰਕਾ ਪੰਥ ਨੇ ਜਲੂਸ ਕੱਢਿਆ ਨਾ, ਇਹ ਬੰਦ ਕਰ ਦੇਣ। ਇਹਦੇ ਨਾਲ ਕਦੇ ਸਿੰਘ ਰਿਹਾ ਨਹੀਂ ਹੋਣੇ। ਇਹ ਸਿਰਫ ਇੱਕ ਹੁਣ ਪ੍ਰੋਫੈਸ਼ਨ ਬਣ ਕੇ ਰਹਿ ਗਿਆ ਕਿ ਇਹਨਾਂ ਦਾ ਆਪਣਾ ਚੱਲੀ ਜਾਂਦਾ ਕੰਮ ਕਰ। ਇਹਨਾਂ ਨੂੰ ਵੀ ਪਤਾ ਕਿ ਸਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਹੈ। ਨਾ ਇਹਨਾਂ 'ਚ ਇੰਨੇ ਕੋਈ ਗਟਸ ਨੇ, ਨਾ ਇਹਦੇ 'ਚ ਇੰਨੀ ਏਕਤਾ ਹੈ, ਨਾ ਇਹਨਾਂ ਕੋਲ ਇੰਨਾ ਵੱਡਾ ਕੋਈ ਇਕੱਠ ਹੈ। ਤੁਸੀਂ ਦੇਖੋ ਇੱਕ ਸਾਲ ਸਿੰਘੂ ਬਾਰਡਰ ਤੇ ਜੋ ਪੂਰੇ ਕਿਸਾਨ 4 ਸਟੇਟਾਂ ਦੇ, ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਜਿੰਨਾ ਵੱਡਾ ਉਹ ਇੱਕ, ਉਹਨੂੰ ਮੈਂ ਕਿਸਾਨ ਸੰਘਰਸ਼ ਨਹੀਂ, ਅੰਦੋਲਨ ਨਹੀਂ ਕਹਿ ਸਕਦੇ, ਇੱਕ ਰੈਵੋਲੂਸ਼ਨ ਸੀਗੀ, ਕ੍ਰਾਂਤੀ ਸੀ ਇੱਕ ਬਹੁਤ ਵੱਡੀ। ਫਿਰ ਵੀ ਦਿੱਲੀ ਨੇ ਇੱਕ ਸਾਲ ਲਾਤਾ, 750 ਕਿਸਾਨ ਉੱਥੇ ਸ਼ਹੀਦ ਹੋ ਗਿਆ ਬਾਰਡਰ ਤੇ ਤਾਂ ਵੀ ਜਾ ਕੇ ਕਾਲੇ ਕਾਨੂੰਨ ਇਕੱਲੇ ਵਾਪਸ ਹੋਇਆ। MSP ਨਹੀਂ ਮਿਲੀ, ਕੁਝ ਵੀ ਨਹੀਂ ਮਿਲਿਆ। ਮੈਂ ਤਾਂ ਉਹਨੂੰ ਕਹਿੰਦਾ ਕਿ ਸਾਨੂੰ ਕੁਝ ਨਹੀਂ ਮਿਲਿਆ। ਕਾਲੇ ਕਾਨੂੰਨ ਤਾਂ ਸੁਪਰੀਮ ਕੋਰਟ ਨੇ ਰੱਦ ਕਰਤੇ ਸੀ, ਪੋਸਟਪੋਨ ਕਰਤੇ ਸੀਗੇ, ਮਿਲਿਆ ਕੱਖ ਵੀ ਨਹੀਂ। ਤੇ ਇਹ ਛੋਟੇ ਛੋਟੇ ਜਿਹੜੇ ਧਰਨਾ, ਕੋਈ ਕਿਤੇ ਲਾ ਕੇ ਬੈਠਾ, ਕੋਈ ਕਿਤੇ ਲਾ ਕੇ ਬੈਠਾ, ਇਹ ਸਿਵਾਏ ਇੱਕ ਧੰਦੇ ਤੋਂ ਸਿਵਾ ਕੁਝ ਨਹੀਂ ਹੈ, ਪੱਲੇ ਕੁਝ ਨਹੀਂ ਪੈਣਾ। ਜਥੇਦਾਰ ਦੇ ਬਿਆਨ ਤੋਂ ਬਾਅਦ ਜੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਮੁਖਾਤਬ ਹੋ ਕੇ ਕਹਿੰਦੇ ਨੇ ਕਿ ਜਿਹੜੇ ਮੇਰੇ ਤੋਂ ਰੁੱਸ ਕੇ ਚਲੇ ਗਏ ਨੇ, ਅਕਾਲੀ ਦਲ ਪੰਥ ਦੀ ਪਾਰਟੀ ਹੈ, ਤਾਂ ਮੈਂ ਉਹਨਾਂ ਨੂੰ ਅਪੀਲ ਕਰਦਾ, ਉਹਨਾਂ ਦੇ ਕੋਲੋਂ ਗੁਸਤਾਖੀ ਮੰਗਦਾ ਕਿ ਉਹ ਮੇਰੇ ਨਾਲ ਫੇਰ ਆ ਕੇ ਮੋਢੇ ਨਾਲ ਮੋਢਾ ਲਾ ਕੇ ਪੰਥ ਦੀ ਤੇ ਪੰਜਾਬ ਦੀ ਸੇਵਾ ਕਰਨ। ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ ਜੀ? ਦੇਖੋ, ਜੇ ਪੰਥ ਦੀ ਏਕਤਾ ਲਈ ਅਪੀਲ ਕਰਨਾ ਤਾਂ ਜਾਇਜ਼ ਹੈ, ਪਰ ਮੈਂ ਇੱਥੇ ਚਾਹੁੰਦਾ ਸੀ ਕਿ ਕਿਤੇ ਸੁਖਬੀਰ ਸਿੰਘ ਬਾਦਲ ਫਰਾਕ ਦਿਲੀ ਦਿਖਾਉਣ ਕਿ ਪੰਥ ਨੂੰ, ਜੇ ਪੰਥ ਦਾ ਭਲਾ ਚਾਹੁੰਦੇ ਆ ਤਾਂ ਇੱਕ ਅਸਤੀਫਾ ਦੇ ਕੇ ਅਕਾਲ ਤਖ਼ਤ ਸਾਹਿਬ ਤੇ ਕਹਿੰਦੇ ਕਿ ਆਹ ਮੇਰਾ ਅਸਤੀਫਾ ਪਿਆ, ਕੌਮ ਇਕੱਠੀ ਹੋ ਜਾਏ, ਜਿਹਨੂੰ ਮਰਜ਼ੀ ਪ੍ਰਧਾਨ ਚੁਣ ਲਓ। ਉਹ ਬਹੁਤ ਵੱਡੀ ਇੱਕ ਗੱਲ ਹੁੰਦੀ। ਮਾਫੀ ਮੰਗਣਾ ਵੀ ਮੈਨੂੰ ਮਾਫ ਕਰ ਦਿਓ ਤੇ ਪ੍ਰਧਾਨ ਮੈਂ ਹੀ ਰਵਾਂ, ਉਹ ਥੋੜ੍ਹਾ ਜਿਹਾ ਉਹਦੇ 'ਚ ਫਿਰ ਵੀ ਨਿੱਜ ਸਵਾਰਥ ਝਲਕਦਾ, ਦਿਖਦਾ। ਹਾਂ, ਇੰਨਾ ਹੀ ਕਰ ਦਿੰਦੇ ਤਾਂ ਕੌਮ ਮਾਫ ਵੀ ਕਰ ਦਿੰਦੀ, ਕੌਮ ਇਕੱਠੀ ਵੀ ਹੋ ਸਕਦੀ ਹੈ। ਜੇ ਸੁਖਬੀਰ ਬਾਦਲ ਚਾਹੁੰਦੇ ਆ ਪੰਥ ਦਾ ਭਲਾ, ਅਕਾਲੀ ਦਲ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ, SGPC ਸਿੱਖ ਸੰਸਥਾਵਾਂ ਦੇ ਟੁਕੜੇ ਹੋ ਗਏ ਆ, ਜੇ ਚਾਹੁੰਦੇ ਆ ਤਾਂ ਇੰਨੀ ਕੁ ਕੁਰਬਾਨੀ ਹੋਰ ਵੀ ਕਰ ਦੇਣ ਤਾਂ ਸ਼ਾਇਦ ਕੌਮ ਇਹਨਾਂ ਨੂੰ ਦੁਬਾਰਾ ਪ੍ਰਧਾਨ ਚੁਣ ਲਵੇ। ਸੁਖਬੀਰ ਬਾਦਲ ਤੋਂ ਬਾਅਦ ਕੋਈ ਧੜੱਲੇ ਦਲ ਆਗੂ ਨਜ਼ਰ ਆਉਂਦਾ ਹੈ ਜਿਹੜਾ ਅਕਾਲੀ ਦਲ ਦੀ ਅਗਵਾਈ ਕਰ ਸਕੇ? ਦੇਖੋ, ਇਹ ਯੋਧਿਆਂ ਦੀ ਕੌਮ ਹੈ, ਇਹਦੇ ਵਿੱਚ ਬੜੇ ਬੜੇ ਕੁਰਬਾਨੀਆਂ ਵਾਲੇ, ਘਰ ਫੂਕ ਤਮਾਸ਼ਾ ਦੇਖਣ ਵਾਲੇ ਨਵਾਬ ਕਪੂਰ ਸਿੰਘ ਵਰਗੇ ਬੈਠੇ ਹੈ। ਜਦੋਂ ਉਹ ਟਾਈਮ ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ, ਜਦੋਂ ਕੌਮ ਜੰਗਲਾਂ 'ਚ ਹੀ ਰਹਿੰਦੀ ਸੀ, ਕੁਛ ਨਹੀਂ ਸੀ ਰਹਿ ਗਿਆ, ਤੇ ਫਿਰ ਇਕੱਠ ਹੋਇਆ ਸੀ ਤਾਂ ਉਹਨਾਂ ਨੇ ਸਰਦਾਰ ਕਪੂਰ ਸਿੰਘ ਨੂੰ, ਜੋ ਇੱਕ ਸੇਵਾ ਕਰਨ ਵਾਲੇ ਨੂੰ, ਉਹਨੂੰ ਜਾ ਕੇ ਨਵਾਬੀ ਬਖਸ਼ਤੀ ਸੀ, ਜ਼ਬਰਦਸਤੀ ਵੀ ਸੰਭਾਲੋ ਨਵਾਬ ਸਾਹਿਬ। ਹੁਣ ਇੱਦਾਂ ਗੱਲ ਨਹੀਂ, ਬੇਤਾਜ ਬਾਦਸ਼ਾਹ ਆਏ ਆ ਕੌਮ ਦੇ, ਬੜੇ ਪਏ ਆ ਯੋਧੇ। ਇੱਕ ਵਾਰੀ ਪਿੱਛੇ ਤਾਂ ਹਟਣ ਨਾ, ਕੁਛ ਬੰਦੇ ਲਾਲਚੀ ਪਿੱਛੇ ਹਟ ਜਾਣ। ਮੈਂ ਤਾਂ ਕਹਿੰਦਾ ਕਿ ਸਿਮਰਨਜੀਤ ਮਾਨ ਸਾਹਿਬ ਅਸਤੀਫਾ ਦੇ ਦੇਣ, ਸੁਖਬੀਰ ਬਾਦਲ ਅਸਤੀਫਾ ਦੇ ਦੇਣ, ਗੁਰਦੀਪ ਬਠਿੰਡਾ ਅਸਤੀਫਾ ਦੇ ਦੇਣ, ਢੀਂਡਸਾ ਸਾਹਿਬ ਅਸਤੀਫਾ ਦੇ ਦੇਣ, ਬੀਬੀ ਜਗੀਰ ਕੌਰ ਅਸਤੀਫਾ ਦੇ ਦੇ, 5-6 ਬੰਦੇ ਮੁੱਖ ਬੰਦੇ ਅਸਤੀਫਾ ਦੇ ਦੇਣ ਤੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਜਥੇਦਾਰ ਨੂੰ ਕਹਿਣ ਜੀ ਆਹ ਚੱਕੋ ਅਸਤੀਫਾ, ਤੁਸੀਂ ਫੈਸਲਾ ਕਰ ਲਓ ਕਿ ਕਿਹਨੂੰ ਅੱਗੇ ਲੈ ਕੇ ਆਉਣਾ। ਸਿੰਘ ਸਾਹਿਬ ਦੇ ਹੀ ਛੱਡ ਦੇਣ, ਕੌਮ ਦੀ ਲੜਾਈ ਵੀ ਮੁੱਕ ਜਾਏਗੀ। ਸਾਰੀਆਂ ਜਥੇਬੰਦੀਆਂ ਇੱਕ ਵਾਰ ਸਿੰਘ ਸਾਹਿਬ ਬੁਲਾ ਲੈਣ ਤਾਂ ਉਦੋਂ ਬਾਅਦ ਫੈਸਲਾ ਹੋ ਜਾਏਗਾ। ਇਹਦੇ ਵਿੱਚ ਇਹ ਵੀ ਹੈ ਕਿ ਮੇਰਾ ਇੱਕ ਅਖਬਾਰ 'ਚ ਕੱਲ੍ਹ ਆਰਟੀਕਲ ਵੀ ਛਪਿਆ ਸੀ, ਇੱਕ ਛੋਟਾ ਜਿਹਾ ਸਿੰਘ ਸਾਹਿਬ ਦੇ ਬਿਆਨ 'ਤੇ, ਕਿ ਜੋ ਲੋਕ ਸਿੰਘ ਸਾਹਿਬ ਦੀ ਅਗਵਾਈ ਕਬੂਲਣਾ ਚਾਹੁੰਦੇ ਆ, ਜੋ ਸਿੰਘ ਸਾਹਿਬ ਦੇ ਇਸ ਉਪਰਾਲੇ ਦਾ ਸਾਥ ਦੇਣਾ ਚਾਹੁੰਦੇ ਆ, ਉਹਨਾਂ ਨੂੰ ਸਿੰਘ ਸਾਹਿਬ ਬੁਲਾ ਕੇ ਇੱਕ ਏਕਤਾ ਮੰਚ ਬਣਾ ਲੈਣ, ਇੱਕ ਕਮੇਟੀ, ਸਲਾਹਕਾਰ ਕਮੇਟੀ ਬਣ ਜਾਏ ਇੰਟਲੈਕਚੁਅਲ ਸਿੱਖ ਬੁੱਧੀਜੀਵੀਆਂ ਦੀ, ਅਗਲਾ ਕੰਮ ਸ਼ੁਰੂ ਹੋ ਜਾਵੇ। ਜਿਹੜੇ ਅਜੇ ਨਹੀਂ ਮੰਨੇ 4 ਦਿਨਾਂ ਨੂੰ ਫਿਰ ਮੰਨ ਜਾਣਗੇ, ਉਹ ਕਮਜ਼ੋਰ ਵੀ ਪੈ ਜਾਣਗੇ, ਉਹਨਾਂ ਨੂੰ ਆਪਣਾ ਥੋੜ੍ਹਾ ਜਿਹਾ ਦਿਖ ਵੀ ਜਾਏਗਾ ਆਪਣੇ ਗਰੇਬਾਨ 'ਚ ਕਿ ਅਸੀਂ ਕਿੱਥੇ ਖੜੇ ਹਾਂ। ਸਿੰਘ ਸਾਹਿਬ ਨੇ ਜੇ ਬਿਆਨ ਦਿੱਤਾ ਤਾਂ ਇਹਨੂੰ ਇੰਪਲੀਮੈਂਟ ਵੀ ਕਰਨ ਲਈ ਸਿੰਘ ਸਾਹਿਬ ਨੂੰ ਉਪਰਾਲਾ ਕਰ ਦੇਣਾ ਚਾਹੀਦਾ। ਬੜੇ ਲੋਕ ਨੇ ਸਿੰਘ ਸਾਹਿਬ ਦੇ ਨਾਲ ਖੜਨ ਵਾਲੇ, ਜਿਹੜੇ ਸੱਚੇ ਸੁੱਚੇ ਲੋਕ ਆ ਉਹ ਤਾਂ ਖੜ ਜਾਣਗੇ, ਜਿਹੜੇ ਕੋਈ ਨਿੱਜ ਸਵਾਰਥ 'ਚ ਫਸੇ ਆ, ਉਲਝੇ ਪਏ ਆ, ਉਹ ਜ਼ਰੂਰ ਰਹਿ ਜਾਣਗੇ। ਜਿਹੜੇ ਲੋਕ ਸਿੰਘ ਸਾਹਿਬ ਨੂੰ ਬਾਦਲਾਂ ਦਾ ਤੋਤਾ ਕਹਿੰਦੇ ਸੀ, ਕਦੇ ਕੁਛ ਕਹਿੰਦੇ ਸੀ, ਉਹਨਾਂ ਦੇ ਮੂੰਹ ਤਾਂ ਬੰਦ ਹੋ ਗਏ। ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਸਿੰਘ ਸਾਹਿਬ ਨੇ ਕੋਈ ਇੱਕ ਬਿਆਨ ਥੋੜ੍ਹਾ ਦਿੱਤਾ, ਧਾਰਾ 370 ਤੋਂ ਲੈ ਲਓ, ਅਯੁੱਧਿਆ 'ਤੇ ਨੀਂਹ ਪੱਥਰ 'ਤੇ ਜਾਣ ਤੋਂ ਇਨਕਾਰ ਕਰਕੇ ਲੈ ਲਓ, ਕਰਤਾਰਪੁਰ ਕੋਰੀਡੋਰ ਦੇ ਲਾਂਘੇ ਦਾ ਲੈ ਲਓ, ਖਾਲਿਸਤਾਨ ਦੇ ਸਵਾਲ 'ਤੇ ਜਿਵੇਂ ਪੱਤਰਕਾਰਾਂ ਨੂੰ ਠੋਕਵਾਂ ਜਵਾਬ ਦਿੱਤਾ ਵੀ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਬਿਆਨ ਦੇਣਾ ਕਿ ਜਿਹੜੇ ਸਿੱਖ ਸੰਸਥਾਵਾਂ ਦੇ ਟੁਕੜੇ ਕੀਤੇ ਆ ਉਹ ਦਿੱਲੀ ਦੇ ਟੁਕੜੇ ਹੋਣਗੇ। ਬੜੀਆਂ ਵੱਡੀਆਂ ਗੱਲਾਂ ਸਿੰਘ ਸਾਹਿਬ ਨੇ ਦਲੇਰੀ ਭਰੀਆਂ ਕੀਤੀਆਂ ਨੇ, ਅਤੇ ਕੌਮ ਨੂੰ ਇਹ ਐਪਰੀਸ਼ੀਏਟ ਵੀ ਕਰਨਾ ਚਾਹੀਦਾ, ਖੜਨਾ ਵੀ ਚਾਹੀਦਾ। ਕਿਉਂ ਨਾ ਸਿੰਘ ਸਾਹਿਬ 'ਤੇ ਸਿੱਟਦੀ ਹੈ ਵੀ ਸਿੰਘ ਸਾਹਿਬ ਤੁਸੀਂ ਥਾਪੋ, ਕਿਹਨੂੰ ਥਾਪਦੇ ਹੋ?
ਪੰਜੇ ਅਸਤੀਫਾ ਦੇ ਦੇਣ, ਇਕੱਲੇ ਇੱਕ ਦੇ ਪਿੱਛੇ ਪੈ ਕੇ ਤੇ ਆਪ ਕਹਿਣਾ ਮੈਂ ਅਸਤੀਫਾ ਦਿੰਦਾ ਨਹੀਂ, ਇਹ ਵੀ ਕੋਈ ਚੰਗੀ ਗੱਲ ਨਹੀਂ। ਸਾਰੇ ਦੇ ਦੇਣ। ਭਾਈ ਹਵਾਰਾ ਦੀ ਬੜੀ ਵੱਡੀ ਕੁਰਬਾਨੀ ਹੈ, ਸਾਰੇ ਭਾਈ ਰਾਜੋਆਣਾ ਦੀ ਕੁਰਬਾਨੀ ਹੈ, ਭਾਈ ਕਾਬਲ ਸਿੰਘ ਵਰਗੇ ਜਿਹੜੇ ਸ਼ਹੀਦੀਆਂ ਪਾ ਗਏ ਨੇ ਉਹਨਾਂ ਨੂੰ ਵੀ ਅਸੀਂ ਥੋੜ੍ਹਾ ਭੁੱਲ ਜਾਵਾਂਗੇ ਕਦੇ। ਇਹ ਠੀਕ ਹੈ, ਜਦੋਂ ਭਾਈ ਹਵਾਰਾ ਬਾਹਰ ਆਉਣਗੇ ਤਾਂ ਫਿਰ ਕੌਮ ਫੈਸਲਾ ਕਰ ਲੇਗੀ ਕਿ ਜਥੇਦਾਰ ਕਿਹਨੂੰ ਰੱਖਣਾ। ਭਾਈ ਸਿੰਘ ਸਾਹਿਬ ਤਾਂ ਕਾਰਜਕਾਰੀ ਇੱਕ ਜਥੇਦਾਰ ਨੇ ਨਾ, ਕਾਰਜਕਾਰੀ ਕੰਮ ਚਲਾਓ ਹੁੰਦਾ ਇੱਕ, ਉਹਦੇ ਨਾਲ ਉਹਨਾਂ ਚਿਰ ਤਾਂ ਖੜੋ ਨਾ। ਅੱਜ ਕੌਮ ਖੁਆਰ ਹੋ ਰਹੀ ਹੈ ਤੇ ਆਪਾਂ ਜਥੇਦਾਰ ਦੋ ਬਣਾ ਕੇ ਬੈਠੇ ਰਹੀਏ। ਹਾਂ ਸਿੰਘ ਸਾਹਿਬ ਸ਼ਾਇਦ ਕੱਲ੍ਹ ਨੂੰ ਬਾਹਰ ਆ ਜਾਣ, ਅੱਜ ਕੌਮ ਇਕੱਠੀ ਹੋ ਜਾਏ ਹਵਾਰਾ ਸਾਹਿਬ ਬਾਹਰ ਆ ਸਕਦੇ, ਉੱਦਾਂ ਨਹੀਂ ਆਉਣ ਦੇਗੀ ਸਰਕਾਰ। ਜੇ ਇਕੱਠੇ ਹੋ ਜਾਣਗੇ ਤਾਂ ਬਾਹਰ ਆ ਜਾਏ। ਸਿੰਘ ਸਾਹਿਬ 'ਚ ਇੰਨਾ ਦਮ ਲੱਗਦਾ ਕਿ ਕੌਮ ਨੂੰ ਅਗਵਾਈ ਦੇ ਸਕਦੇ ਆ, ਔਰ ਆਪਣੇ ਮਸਲੇ ਜੋ ਹੈ ਜੋ ਦਿੱਲੀ ਨਹੀਂ ਦੇਣਾ ਚਾਹੁੰਦੀ ਇਹ ਇੱਕ ਦੇ ਜ਼ੋਰ ਨਾਲ ਲੈ ਸਕਦੇ ਆ। ਬਿਲਕੁਲ ਬਿਲਕੁਲ ਜੀ, ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਹੋਏ ਬਿਆਨਾਂ ਨੂੰ ਲੈ ਕੇ ਵਿਰਕ ਸਾਹਿਬ ਦੇ ਨਾਲ ਇੱਕ ਐਨਾਲਿਸਿਸ ਦੇ ਰੂਪ ਦੇ ਵਿੱਚ ਇੱਕ ਪੁਆਇੰਟ ਵਿਊ ਉਹਨਾਂ ਨੇ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਸੰਗਤ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਜਥੇਦਾਰ ਸਾਹਿਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਲੈਣ ਦੀ ਜ਼ਰੂਰਤ ਹੈ, ਤਾਂ ਜੋ ਕਿਤੇ ਨਾ ਕਿਤੇ ਖਾਸ ਕਰ ਜਿਹੜਾ ਇੱਕ ਵੱਡਾ ਧੜਾ ਚਿੰਤਤ ਹੈ ਕਿ ਪੰਜਾਬ ਦਾ ਭਵਿੱਖ ਕੀ ਹੋਏਗਾ, ਪੰਜਾਬ ਦੀ ਸਿੱਖ ਨੌਜਵਾਨੀ ਦਾ ਭਵਿੱਖ ਕੀ ਹੋਵੇਗਾ, ਉਸ ਦੇ ਬਾਬਤ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਾਂਗੇ। ਧੰਨਵਾਦ।